अस्सलाम वालेकुम नाजरीन, मैं साजिद मिठापुरिया ते तुसीं देख रहे हो सज्जाद जानी ऑफिशियल। नाजरीन, सब तो पहले तो सारे तुहाडे अगे गुजारिश है कि दुआ करो अल्लाह पाक जिहड़ा करोना शरोना ना इहनूं किते दूर लै जावे, सानूं नज़र भी ना आवे, साडी किसी नस्ल नूं नज़र ना आवे। करोना शरोना जिहड़ा फैलिया वा ना अल्लाह पाक तो हर एक नूं महफूज रखे। इहदे विच सानूं शो करने आवाजारी हुई, हर बंदे रिज़क कमाउणा तंग होया, हर बंदा ही बीमार, जिहड़ी वबा चली है ना अल्लाह तो हर एक नूं महफूज रखे। ते अज मैं शो कर रहा किहड़ा इलाका वीरे लाइयाबाद है लाइयाबाद लाइयाबाद तो नाज़रीन अज मैं शो करना अपने इलाके लाइयाबाद जिथे दे मेरा यार मेरा वीर फरीद साबरी वो भी इत्थे दा। की गल होई भाजी? मैं अपने मेरा कहन लग्या मैं अपने मेरा कहन लग्या तुहाडा हाल तक वाला साहब ने नहीं कहा, मैं कदों कहां? चलो तुहानूं तो मैं कह रहा ना ये किहड़ा चूपण वाला भाजी मैंने इंट्रो दे लाउंदे एक मिनट तुहाडी। ते नाज़रीन इत्थे दा मेरा वीर फरीद साबरी जिहड़े माशाअल्लाह किंग ऑफ कॉमेडी ने साडी टीम दे, ते उस तो बाद मेरा वीर मुदस्सर राणा मुदस्सर साडा ਉਹਦਾ ਇੱਥੇ ਮੈਡੀਕਲ ਸਟੋਰ ਵੀ ਹੈ। ਤੇ ਲਾਈਏ ਬਸ ਸਾਰੇ ਫਰੀਦ ਦੋਸਤ ਨੇ, ਬੜੇ ਪਿਆਰ ਵਾਲੇ ਜੀ ਨੇ। ਤੇ ਇਹ ਕਹਿੰਦੇ ਮਿੱਠਾ ਭਾਈ ਇੱਥੇ ਆਓ ਸਾਡਾ ਸ਼ੋਅ ਕਰਨਾ, ਲੇਕਿਨ ਤੁਹਾਨੂੰ ਪਤਾ ਸ਼ੋਅ ਵੀ ਅਸੀਂ ਕਰਨਾ ਤੁਹਾਡੇ ਵਾਸਤੇ, ਸਾਡੀ ਮਜਬੂਰੀ ਤੁਹਾਨੂੰ ਹਸਾਉਣਾ ਵੀ। ਆਖਰ ਤੁਹਾਡਾ ਪਿਆਰ ਸਾਡੇ ਸਿਰ ਤੇ ਚੜਿਆ ਹੋਇਆ, ਸਾਨੂੰ ਪਤਾ ਕਿ ਯਾਰ ਆਡੀਅנס ਸਾਡਾ ਪਿਆਰ ਕਰਦੀ। ਤੇ ਇਹ ਮੈਂ ਜਿਹੜਾ ਮਾਈਕ ਬਣਾਇਆ ਨਾ, ਦੇਖੋ ਜਰਾ ਪੈਪ ਦੇ ਵਿੱਚ ਮਾਈਕ ਲਾਤਾ ਤਾਂ ਕਿ ਦੂਰੋਂ ਦੂਰੋਂ ਅੱਖੀਆਂ ਮਾਰੇ ਮੁੰਡਾ ਪਟਵਾਰੀ ਦਾ, ਸਹੀ ਨਹੀਂ? ਦੂਰੋਂ ਦੂਰੋਂ ਆਪਾਂ ਜੁਗਤਾ ਲਵਾਂਗੇ। ਤੁਹਾਨੂੰ ਪਤਾ ਜੁਗਤਾ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ ਹੈ। ਅਸੀਂ ਸੌਂਦੇ ਪੀਂਦੇ ਖਾਂਦੇ ਉੱਠਦੇ ਹਰ ਟਾਈਮ ਜੁਗਤਾ ਕਰੀਦੇ ਤੁਹਾਨੂੰ ਹਸਾਉਣ ਵਾਸਤੇ। ਭਾਜੀ अस्सलाम वालेकुम। वालेकुम सलाम। अस्सलाम वालेकुम। वालेकुम सलाम जी। ਭਾਜੀ ਤੁਹਾਡਾ ਕੀ ਨਾਮ ਆ? सर हमजा है मोहम्मद हमजा। माशाल्लाह नाम तो तेरा बहुत प्यारा, पिंडा की तरह प्यारा ही आ। तू मेरा भी काम शाम की करता, मैंने पहले ये दस तू काम ऑनलाइन करीदा काम। कादा ऑनलाइन काम करता तू? दस मतलब ऑनलाइन चपेड़ा खाना तू? ਅਸੀਂ ऑनलाइन आईटी ਦਾ ਕੰਮ ਕਰੀਦਾ। कादी आईडी? आईटी कादी SEO सर्च इंजन ऑप्टिमाइजेशन। अच्छा मैं एक गल दसा, ਜਿਹੜਾ ਤੂੰ ਕੰਮ ਦੱਸਣ ਡਿਆ ਨਾ ਤੈਨੂੰ ਵੀ ਨਹੀਂ ਪਤਾ ਕਿਹੜਾ ਕੰਮ ਹੈ। ਐਵੇਂ ਕੋਲੋਂ ਤੋਂ ਦੱਸ ਨਾ ਕਹਿਣਾ ਤੇਰੇ ਤੇ ਬੱਚੇ ਨੂੰ ਸੋਹਣਾ ਪੈਂਟ ਕੋਟ ਪਾਇਆ ਤੇ ਏਡੀ ਏਡੀ ਪਾਟੀ ਹੁੰਦੀ ਹੈ। ਇੱਕ ਮਿੰਟ ਮੈਂ ਭਵਾਨ ਤੇਰਾ ਲਾਉਣਾ, ਤੂੰ ਮੈਨੂੰ ਬੜਾ ਤੰਗ ਕੀਤਾ ਜੋ ਨਾਲ ਹੀ ਮੈਂ ਆਇਆ ਨਾ ਇੱਥੇ ਇੰਟਰੋ ਹੋਇਆ ਵਾ, ਇਸ ਭਵਾਨ ਨੇ ਮੈਨੂੰ ਐਵੇਂ ਤੰਗ ਹੀ ਕਰੀ ਗਿਆ। ਤੂੰ ਮਿੱਠਾ ਵਾ, ਤੂੰ ਮੇਰਾ ਵੀਰ ਆ, ਤੂੰ ਇੰਜ ਵੈਂਜ ਵਾ, ਪਿਆਰ ਹੀ ਬੜਾ ਕੀਤਾ, ਲੇਕਿਨ ਇਹਦੇ ਵਿੱਚ ਵੀ ਤੰਗ ਵੀ ਕੀਤਾ ਮੈਨੂੰ। ਭਾਜੀ ਜੁਗਤ ਕਰਨੀ ਇਸ ਭਾਈ ਨੂੰ ਕੀ ਮਤਲਬ ਕਿਸੇ ਦਾ ਮਾਸਕ ਫੜ ਕੇ ਲੈ ਇਹਨੂੰ ਵਾਪਸ ਕਰਨਾ ਸਹੀ ਸਲਾਮਤ? ਭਾਜੀ ਮੈਂ ਕਿਹਾ ਕੈਮਰੇ ਵਿੱਚ ਵੀ ਆਈ ਨਾ ਸਹੀ ਤਰ੍ਹਾਂ। ਕੈਮਰੇ ਵਿੱਚ ਸਾਰੇ ਹੀ ਆਉਣ ਡਏ ਤੁਹਾਨੂੰ ਬੇਜ? ਨਹੀਂ ਮਾਸ ਮੈਂ ਥੱਲੇ ਕੀਤਾ ਨੇ ਮੈਂ ਕੀਤਾ ਥੱਲੇ ਭਾਜੀ। ਮਾਸਕ ਤਾਂ ਕਰੋ ਭਾਜੀ। ਅੱਛਾ ਭਾਜੀ ਮੈਂ ਉਹੀ ਕਰਨ ਲੱਗਾ ਸੀ, ਤੁਸੀਂ ਹਟਾ ਤਾ। ਕਰੋ ਜੀ ਜੀ। ਇਹਦੇ ਦਾਦਾ ਜੀ ਫੌਤ ਹੋ ਗਏ ਤੇ ਲਾਸ਼ ਦਫਨਾਈ ਨਹੀਂ, ਘਰ ਰੱਖ ਲਈ ਬੱਚੇ ਡਰਾਉਣ ਵਾਸਤੇ। ਯਾਰ ਭਲਵਾਨ ਪਹੁੰਚੇ ਜੀ ਭਾਜੀ। ਕਹਿੰਦੇ ਜੀ ਇਹਦਾ ਕੁੱਬਾ ਹੁੰਦਾ ਸੀ ਇਹ, ਅੱਛਾ। ਤੇ ਬਾਅਦ ਦਾਲ ਰੋਟੀ ਵੰਡੀ ਦੇ ਤੇ ਇਹਦਾ ਭਰਾ ਇਹਨੂੰ ਲੈ ਗਿਆ ਸਿੱਧਾ ਕਰਕੇ, ਕਹਿੰਦਾ ਇਹਦੇ ਵਿੱਚ ਦਾਲ ਪਾ ਦਿਓ ਜੀ। ਇੱਕ ਕੁੱਬਾ ਹੁੰਦਾ ਸੀ ਜੀ, ਇਹਨਾਂ ਘਰ ਮਹਿਮਾਨ ਆ ਗਏ ਤੇ ਮਹਿਮਾਨ ਅੰਦਰ ਵੜਦੇ ਪਏ ਤੇ ਹੁਣ ਆ ਰਿਹਾ ਇਸਤਕਬਾਲ ਕਰਨ ਵਾਸਤੇ, ਤੇ ਉਹ ਇਹਨੂੰ ਫੜ ਕੇ ਕਹਿੰਦੇ ਉਹ ਤੂੰ ਲੁੱਕ ਕੇ ਕਿੱਥੇ ਚੱਲਾਂ? ਕੁੱਬਾ ਹੁੰਦਾ ਤਾਂ ਪੂਰੇ ਮਹੱਲੇ 'ਚ ਮਸ਼ਹੂਰ ਹੁੰਦਾ। ਉਹ ਯਾਰ ਭਾਈ ਤੂੰ ਮਤਲਬ ਕੀ ਕੋਈ ਗੱਲ ਕੁੱਬਾ ਹੋਰ ਕੋਈ ਕੁੱਬਾ ਜਿੰਨਾ ਦਾ ਸਹੀ ਨਾ ਹੋਇਆ ਨਾ ਆਪਾਂ ਨੂੰ ਛੱਡਣਾ ਜੀ। ਕੁੱਬਾ ਹੁੰਦਾ ਜੀ ਪੂਰੇ ਮਹੱਲੇ 'ਚ ਮਸ਼ਹੂਰ ਹੁੰਦਾ, ਕੋਈ ਵੀ ਸ਼ੱਕ ਆ ਜਾਂਦਾ ਇਹਨੂੰ ਲੈ ਜਾਂਦੇ ਜਾਂ ਲੱਭੀ ਆ ਗਏ। ਭਲਵਾਨ ਖੋਲੋ ਜਰਾ, ਭਲਵਾਨ ਆਸਾ ਆਸਾ ਨਾਲ ਨਹੀਂ ਖੋਲੇਗਾ, ਦੇਖਿਓ ਭਲਵਾਨ ਹਸਾਏਗਾ ਤੁਹਾਨੂੰ। ਇਹਦਾ ਦਾਦਾ ਫੌਤ ਹੋ ਗਿਆ ਤੇ ਘਰ ਵਾਲਾ ਪਾਇਆ ਵੀ ਨੀਲਾ ਕੋਟ ਮੈਂ ਰੱਖਣਾ ਇਹਦਾ। ਇਹਦਾ ਦਾਦਾ ਵਰਗਾ ਰੌਲਾ ਪਾਇਆ ਨੀਲਾ ਕੋਟ ਮੈਂ ਰੱਖਣਾ। ਇਹ ਭਾਈ ਮਹੱਲੇ 'ਚ ਸਾਈਕਲ ਲੈ ਕੇ ਜਾਣਾ ਤੇ ਕੋਈ ਚੋਰ ਸਾਈਕਲ ਲੈ ਕੇ ਦੌੜ ਗਿਆ ਤੇ ਉਹਦੇ ਮਗਰ ਦੌੜ ਲਾਤੀ, ਉਹਨੂੰ ਥੋੜਾ ਤੇਜ਼ ਕੀਤਾ, ਉਹ ਤੋਂ ਵੀ ਅੱਗੇ ਲੰਘ ਗਿਆ, ਕਹਿੰਦਾ ਸਾਡੇ ਨਾਲ ਦੌੜਾਂ। ਬਹੁਤ ਅੱਛੇ ਜੀ ਭਾਜੀ। ਕੁੱਬਾ ਹੁੰਦਾ ਤੇ ਮੈਂ ਕਿਹਾ ਤੂੰ ਯਾਰ 2-3 ਦਿਨ ਆਏ ਨੇ ਨਜ਼ਰ ਨਹੀਂ ਆਇਆ, ਕਹਿੰਦਾ ਜੀ ਮੇਰੇ ਤੇ ਟੀਵੀ ਰੱਖਿਆ ਸੀ ਉਹਨਾਂ ਨੇ। ਯਾਰ ਤਾਂ ਕੁੱਬੇ ਤੋਂ ਇਲਾਵਾ ਕੋਈ ਜੁਗਤ ਕਰ ਲਾ, ਐਡਾ ਦਾ ਪਿੰਡਾ ਵਾ ਕਿਸੇ ਹੋਰ ਪਾਸੇ ਆ ਜਾ। ਇਹਦਾ ਦਾਦਾ ਫੌਤ ਹੋ ਗਿਆ ਤਾਂ ਦਾਦਾ ਐਡਾ ਕਮਜ਼ੋਰ ਸੀ, ਲੋਕੀ ਕਫਨ ਪਾਉਂਦੇ 30 ਰੁਪਏ ਦੀ ਗਰਮ ਪੱਟੀ ਲਪੇਟ ਕੇ ਦਫਨਾ ਦਿੱਤੀ। ਗਰਮ ਪੱਟੀ ਜਿਹੜੇ ਭਲਵਾਨ ਲਪੇਟਦੇ ਆ ਕੀ ਕੁੱਬਾ ਸੀ? ਇਹ ਜੱਟ ਸਾਹਿਬ ਦਾ ਬੇਟਾ ਫੌਤ ਹੋ ਗਿਆ ਜੀ, ਤੇ ਹੁਣ ਲੈ ਕੇ ਜਾ ਰਿਹਾ ਤੇ ਨਾਲ ਦਾ ਭਾਈ ਕਹਿੰਦਾ ਮੈਨੂੰ ਫੜਾ ਦੇ, ਕਹਿੰਦਾ ਕਿਉਂ ਮੇਰੇ ਕੋਲ ਰੋਂਦੇ ਆ? ਭਲਵਾਨ ਮੇਰਾ ਕਰੇਗਾ ਜੁਗਤ। ਚਲੋ ਮੈਂ ਤੈਨੂੰ ਇੱਕ ਹੋਰ ਜੁਗਤ ਕਰਾਉਣਾ, ਫੇਰ ਕਰੇਗਾ ਜੀ। ਭਾਜੀ ਕੁੱਬਾ ਸੀ ਮੇਰਾ ਖਿਆਲ ਭਾਈ ਦਾ ਵੀ ਪੱਖਾ ਬੰਦ ਹੋ ਗਿਆ, ਭਾਈ ਦੀ ਬੈਟਰੀ ਡਾਊਨ ਹੋ ਗਈ। ਭਲਵਾਨ ਤੂੰ ਬੈਠਾ ਰਹਿ, ਤੈਨੂੰ ਮੈਂ ਜਾਣ ਦੇਣਾ। ਲਓ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਬਹੁਤ ਬਹੁਤ ਥੈਂਕ ਯੂ। ਤੇ ਹੱਥ ਸਲਾਮ ਦੁਆਨੀ ਇੱਦਾਂ ਹੀ ਓਕੇ। ਅਸਲਾਮ ਵਾਲੇਕੁਮ ਜੀ।
अस्सलाम वालेकुम भाईजान। वालेकुम सलाम। भाजी की हाल है, ठीक हो? ठीक ठाक भाई, तबीयत सेहत तुसीं मेरे सनाओ? याद दी ठीक इथों ठाक। बैग फड़ दरा। ਅੱਗੇ ਇਹਨਾਂ ਲੱਗਾ ਮਰੇ ਨੇ ਕਿਤੇ ਕਿਆ था ਤੇਰੇ ਤੇ ਆ ਜਿਵੇਂ ਜਾਲੀ ਪਾਟੀ ਇਹਨਾਂ ਪਸੀਨਾ ਆਉਂਦਾ ਅੱਗੇ ਲਵਾਇਆ ਨਹੀਂ ਸ਼ਹਿਰੋਂ ਫਿਰ ਕੇ ਆਇਆ ਫਿਰ ਤੇ ਬੁਲਾ ਦਿਆਂ ਜੀ ਭਾਜੀ ਨਾਲ ਲੈ ਲੈਣਾ नहीं भाई मैं डाइट ते। ਇਹ ਕਿਹੜਾ ਕੀਮੇ ਵਾਲਾ ਵਾ? नहीं भाई ਸਾਦਾ ਹੀ ਆ नहीं भाई मैं घरों तैयार हो गया। ਮਰੇ ਘਰੋਂ ਤਿਆਰ ਹੋ ਗਿਆ ਤੇਰੀ ਮਹਿੰਦੀ ਅੱਜ ਆ ਫੜ ਦੇਣਾ ਹਲਕਾ ਹਲਕਾ ਹਲਕੀ ਹਲਕੀ ਬੂਕ ਮੇ ਹਲਕਾ ਹਲਕਾ ਸੈਨੀਟਾਈਜ਼ਰ ਮਰੇ ਛੱਡ ਦਿਓ ਮੈਂ ਕਿੰਨੀ ਤਿਆਰੀ 'ਚ ਆ ਮੈਂ ਤੁਹਾਡੇ ਤੋਂ ਬਚਣ ਡਿਆ ਇਹਦੇ ਜਰਾਸੀਮ ਬੜੇ ਗੰਦੇ ਆ ਮਤਲਬ ਕਿ ਜਰਾਸੀਮ ਜਿਹੜੇ ਛੋਟੇ ਛੋਟੇ ਹੁੰਦੇ ਆਪਣੇ ਆਪਣੇ ਵਰਗੇ ਬੰਦਿਆਂ ਦੇ ਇਹਦੇ ਜਰਾਸੀਮ ਵੀ ਡਾਇਨਾਸੌਰ ਹੋਣੇ ਆ ਬਟੂ ਇਹਨੂੰ ਕਰਨੀਆਂ ਜੁਗਤਾਂ ਤੂੰ हाँ जी। ਇਹਨੂੰ ਤੂੰ ਤੰਗ ਕਰਕੇ ਇਹਨੂੰ ਉਠਾਉਣਾ ਇੱਥੋਂ ਕਿਸੇ ਤਰੀਕੇ ਨਾਲ ਇਹ ਕਿੰਨਾ ਵਜ਼ਨ ਕਿੰਨਾ ਪਾਇਆ ਇਹਨੂੰ ਫਿੱਕਿਆਂ ਕਰਦੇ ਆ ਤੂੰ ਬਟੂ ਬਟੂ ਥੋੜਾ ਮਾਰ ਕੇ ਤਾਂ ਕਰ ਲਾ ਅਸੀਂ ਲੋਕਾਂ यार ਨੂੰ फिर मैनू ऐ लगदा मैं बन्निया सच्ची भी मजाक नहीं कर। ਇੱਥੇ ਜੀ इन्हें भाई अपना फोटो स्टूडियो बनाया ते मशहूरी वास्ते सकी फूफा दियां फोटो लाती। ਮਾਂ ਤੈਨੂੰ ਨਾ ਮਾਸਕ ਛੋਟਾ ਤੂੰ ਕਨਾਤ ਲਵਾ ਵਾਲੇ ਦੋਲੇ ਜਾਂ ਮੈਂ ਤਾਂ ਸ਼ੀਟਰ ਲਵਾ ਦਵਾ ਸੁੱਟ ਲਿਆ ਆਰਾਮ ਨਾਲ ਹੈ ਇਹ ਦੋ ਭਰਾ ਸੀ ਚੋਰੀ ਕਰਨ ਚਲੇ ਗਏ। ਵੱਡੇ ਨੇ ਛਲੰਗ ਮਾਰੀ ਤੇ ਬਰਤਨ ਲੈ ਲਏ। ਠੀਕ ਹੋ ਗਿਆ। ਉਹਨੇ ਕਿਹਾ ਮਿਆਉ ਤੇ ਇਹਨੇ ਵੀ ਛਲੰਗ ਮਾਰਦੀ ਮਗਰ ਹੀ। ਫਿਰ ਭਾਂਡੇ ਚੰਗੇ ਲੈ ਕਹਿੰਦੇ ਕੌਣ ਕਹਿੰਦਾ ਛੋਟੀ ਬਿੱਲੀ ਯਾਰ ਹੋਰ ਗੱਲਾਂ ਦੀ ਗੱਲ ਆ ਸ਼ੁਕਰ ਕਰੋ ਇਸ ਯੁੱਗ ਵਿੱਚ ਦਾਦਾ ਨਹੀਂ ਸੀ ਹੈ ਵੱਡੀ ਤੇ ਨਾ ਸਾਰੇ ਲੋਕ ਕੁਰਬਾਨੀ ਕਰਦੇ ਸੀ ਤੇ ਇਹ ਵੀ ਹਰ ਸਾਲ ਅੰਦਰੋਂ ਲਾਲ ਰੰਗ ਰੋੜ ਦਿੰਦੇ ਸੀ। ਇੱਕ ਦਿਨ ਗਲਤੀ ਨਾਲ ਇਹਨਾਂ ਕੋਲ ਨੀਲਾ ਰੰਗ ਰੋੜ ਗਿਆ ਤੇ ਬਾਹਰ ਆ ਕੇ ਰੌਲਾ ਪਾਉਣ ਦੇ ਅੰਦਰ ਮੇਰਾ ਬੱਕਰੇ ਦਾ ਪਿਤਾ ਪਾੜ ਗਿਆ। ਬੱਕਰੇ ਦਾ ਪਿਤਾ ਪਾੜ ਜੀ ਗਿਆ। ਭਲਵਾਨ ਜੀ ਭਲਵਾਨ ਬਹੁਤ ਛੇ ਭਲਵਾਨ ਤੂੰ ਇੱਧਰ ਹੀ ਰਹਿਣਾ ਚੜ ਕੇ ਇੱਧਰ ਜਿਹੜਾ ਮਰਜ਼ੀ ਕਰੈਕਟਰ ਆਵੇ ਤੂੰ ਮੈਂ ਤੇਰੇ ਨਾਲ ਅੱਛਾ ਭਲਵਾਨ ਜੀ ਬਟੂ ਰਾਤ ਨੂੰ 12 ਵਜੇ ਨਾ ਆਪਣਾ ਬੂਹਾ ਖੜਕਾਏ ਨਾ ਇਹੋ ਜਿਹਾ ਬੰਦਾ ਤੇ ਘਰ ਵਾਲੇ ਗੁੱਸੇ ਨਾਲ ਬੂਹਾ ਖੋਲ ਕੇ ਤੇ ਬੂਹੇ ਚੁੰਗਲ ਦੇ ਦਿੰਦੇ ਨਾਲ। ਭਲਵਾਨ ਨੇ ਖਿੱਚ ਕੇ ਗੱਲ ਕੀਤੀ ਕਿਸੇ ਵੇਲੇ ਇਹ ਆਪਣੇ ਘਰਦਿਆਂ ਨਾਲ ਲੜ ਕੇ ਗਿਆ ਕਹਿੰਦਾ ਮੈਂ ਆਪਣੇ ਸਿਰ ਤੇ ਕੁਝ ਚੜਾ ਕੇ ਆਣਾ ਤੇ ਕਰਜ਼ਾ ਚੜਾ ਗਿਆ। ਇਹ ਭਾਈ ਇੱਕ ਹੋਟਲ ਤੇ ਕੰਮ ਕਰਦਾ ਸੀ ਉੱਥੇ ਗਾਹਕ ਕੋਈ ਨਹੀਂ ਸੀ ਆਉਂਦਾ ਇਹਦੀ ਰੋਟੀ ਨਹੀਂ ਸੀ ਪੂਰੀ ਹੁੰਦੀ ਉਹਨੂੰ। ਉਹਨਾਂ ਨੇ ਕੱਢਤਾ। ਆ ਵੀ ਇਹਨਾਂ ਦੇ ਖਾਤਾ ਸੀ ਇੱਕ ਟਾਈਮ ਨਾਚ ਤੇ ਸਿਰਫ ਹਲਕੀ ਜਿਹੀ ਗਜ਼ਾ ਜੀ 100 ਨਾਮ ਸੀ ਜੀ ਇਹ ਵੀ ਇੱਕ ਹੋਟਲ ਤੇ ਕੰਮ ਕਰਦਾ ਸੀ। ਇਦਾਂ ਕਮਜ਼ੋਰ ਆ ਵਿਚਾਰਾ। ਉਹਨੇ ਗੋਸ਼ਤ ਦੀ ਪਲੇਟ ਲਵਾਈ ਖਾ ਪੀ ਕੇ ਤੇ ਇਹਨੂੰ ਦੰਦਾਂ 'ਚ ਮਾਰਨ ਲੱਗ ਪਏ। ਇੰਨਾ ਕਮਜ਼ੋਰ ਆ ਇਹ ਭਾਈ ਟਾਂਗੇ ਵਾਲੇ ਨੂੰ ਕਹੇ ਨਾ ਕਿ ਸ਼ਹਿਰ ਜਾਣਾ ਵਾ ਤੇ ਉਹ ਮਾਲਕ ਨਹੀਂ ਬੋਲਦਾ ਉਹਨੀ ਘੋੜਾ ਪਹਿਲੇ ਕਹਦੇ ਇਹਨੂੰ ਕਹਿੰਦੇ ਮੈਂ ਨਹੀਂ ਜਾਣਾ। ਨਾਲ ਹੀ ਤੁਸੀਂ ਦੇਖ ਰਹੇ ਹੋ ਕਿ ਮਿੱਠੇ ਨੇ ਆਹ ਕੀ ਕੀਤਾ ਵਾ ਇਹ ਮੈਂ ਵਾਇਰਿੰਗ ਨਹੀਂ ਕਰਾਈ ਇਹ ਮੈਂ ਸਿਰਫ ਇਸ ਤੋਂ ਕੀਤਾ ਕਿ ਯਾਰ ਜ਼ਰਾ ਵਾਇਆ ਪੈ ਜਾਏਗਾ ਕਰੋਨਾ ਦਾ ਕਰਕੇ ਮੈਕ ਹੁੰਦਾ ਇੰਨਾ ਕੁ ਬਸ ਮੈਂ ਤੇਰਾ ਦੂਰੋਂ ਦੂਰੋਂ ਅੱਖੀਆਂ ਤਾਂ ਉਸਿਆ ਸੀ ਜੀ ਸੁਪਰਮੈਨ ਸੀ ਤੇ ਉੱਡਿਆ ਤੇ ਥੱਲੋਂ ਮੁੰਡਾ ਕਹਿੰਦਾ ਭਾਈ ਤੇਰਾ ਕੱਛਾ ਪੱਟ ਆਈ ਓਏ। ਆਹ ਨਵੀਂ ਗੱਲ ਸੀ ਲਓ ਜੀ ਨਾਜ਼ਰੀਨ ਭੱਟੂ ਭਾਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਥੈਂਕ ਯੂ ਬਹੁਤ ਤੁਸੀਂ ਮਹੀਨਾ ਸਟੇ ਕਰੋ ਜਰਾ ਓਕੇ ਮੈਂ ਤੁਹਾਨੂੰ ਮਹੀਨੇ ਬਾਅਦ ਇਨਸ਼ਾਅੱਲਾ ਕਾਲ ਕਰਾਂਗਾ ਖਬਰਦਾਰ ਜਦੋਂ ਮੇਰਾ ਫੋਨ ਚੁੱਕਿਆ ਤੁਹਾਡਾ ਬਹੁਤ ਮੈਨੂੰ ਮਜ਼ਾ ਆਇਆ ਯਕੀਨ ਮੰਨੋ ਮੇਰੀਆਂ ਬਾਕੀਆਂ ਦਰਦ ਕਰਨ ਲੱਗ ਗਈਆਂ ਚਲੋ ਆਗਣਾ ਨਾਲ ਉੱਦਾਂ ਹੀ ਬੈਠਾ ਮੁਸਲਸਲ ਸ਼ੁਰੂ ਤੋਂ ਲੈ ਕੇ ਆਣ ਤੱਕ ਕਹਿੰਦਾ ਮੈਂ ਤਾਂ ਨਾਲ ਬਵਾਂਗਾ ਤੇ ਇਧਰੋਂ ਮਜ਼ਰ ਭਾਈ ਆਏ ਨੇ ਮਜ਼ਰ ਭਾਈ ਕੀ ਹਾਲ ਠੀਕ ਹੋ ਅਲਹਮਦੁਲਿਲਾ ਇਹ ਆਪਣੇ ਫਰੀਦ ਸਾਬਰੀ ਸਾਹਿਬ ਨੇ ਉਹਨਾਂ ਦੇ ਛੋਟੇ ਦੁਸ਼ਮਣ ਨੇ ਇਹ ਉਹਦੇ ਛੋਟੇ ਭਾਈ ਹੈ ਮੇਰਾ ਯਾਰ ਫਰੀਦ ਨਹੀਂ ਉਹਦਾ ਮਜ਼ਰ ਭਾਈ ਹੈ ਸਕਾ ਦੁਸ਼ਮਣ ਆ ਉਹਦਾ। ਮੈਂ ਵੀ ਇਹੀ ਗੱਲ ਕੀਤੀ ਮਤਲਬ ਤੂੰ ਮੇਰੇ ਪਿੱਛੇ ਪਿੱਛੇ ਜਿਵੇਂ ਗਰਮੀਆਂ ਸੀ ਇਹਦੇ ਪਿੱਤ ਨਿਕਲ ਆਈ ਤੇ ਆ ਕੇ ਆਪਣੀ ਬੇਗਮ ਅੱਗੇ ਕਮੀਜ਼ ਚੋਂ ਕਹਿੰਦਾ ਪਿੱਤ ਤੇ ਮਾਰੀ। ਉਹਨੇ ਪਿੰਡਾ ਵੇਖ ਕੇ ਫੈਰ ਮਾਰਤਾ। ਰੋਮਾਂਟਿਕ ਦੱਸ ਦੇ ਕਿ ਜਾਨੂੰ ਪਿੱਤ ਤੇ ਮਾਰਿਓ ਠੋ 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 ਉਹਨੇ ਕੁੱਪਾ ਵੇਲਾ ਕਰਤਾ ਉਹਨੇ ਕਹਿੰਦਾ ਪਿੱਤ ਵੀ ਮਾਰ ਕੇ ਤੁਸੀਂ ਮਰ ਗਏ ਜੀ ਇਹ ਟਿੱਕਿਆਂ ਵਾਲੇ ਕੋ ਗਿਆ ਕਿਹਦੇ ਕੋ ਇਹ ਟਿੱਕਿਆਂ ਵਾਲੇ ਟਿੱਕੇ ਖਾਣ ਨੂੰ ਟਿੱਕੇ ਦੇ ਦਿਓ ਰੋਟੀ ਖਾਣ ਗਿਆ ਨਾ ਟਿੱਕਿਆਂ ਵਾਲੇ ਕੋ ਗਿਆ ਤੇ ਨਾਮ ਭੁੱਲ ਗਿਆ ਤੈਨੂੰ ਕਹਿੰਦਾ ਯਾਰੋ ਬਾਂਸਰੀ ਦਿਓ ਕਬਾਬ ਨਹੀਂ ਮੰਗਦੇ ਨੇ ਕਹਿੰਦਾ ਬਾਂਸਰੀ ਦਿਓ ਇਹ ਗਿਆ ਟੀਕਾ ਲਵਾਉਣ ਕਿਹੜਾ ਇਹਨੂੰ ਬਿਮਾਰ ਹੋ ਗਿਆ ਨਾ ਤੇ ਟੀਕਾ ਲਵਾਉਣ ਗਿਆ ਉਹਨੇ ਕਿਹਾ ਬਾਂਹ ਕਰ ਕਹਿੰਦਾ ਬਾਂਹ ਉਹਨੇ ਬਾਂਹ ਗਿਆ ਓਏ ਮਰੇ 2 ਕਰੋੜ ਦਰਸਲ ਨਾਜ਼ਰੀਨ ਪਤਾ ਕੀ ਗੱਲ ਹੈ ਮੇਰੇ ਨਾਲ ਜੂਤ ਤੋਂ ਧਿਆਨ ਨਹੀਂ ਸੀ ਆਇਆ ਜਦੋਂ ਕਹਿੰਦਾ ਬਾ ਮੇਰਾ ਉਦੋਂ ਸਿਰ ਗਿਆ ਓਏ ਮਰੇ 2 ਕਰੋੜ ਵਾਲੀ ਮਾਚਸ ਹੁੰਦੀ ਓ
ਯਾਰ ਦੁਬਾਰਾ ਕਰੀ ਬਾਹਰ ਉਹਨੇ ਕਿਹਾ ਟੀਕਾ ਲੱਗਣਾ ਬਾਂ ਕਰ, ਕਹਿੰਦਾ ਬਾਂ। ਵੀ ਡਾਕਟਰ ਕਹਿੰਦਾ ਯਾਰ ਟੀਕਾ ਲੱਗਣਾ ਬਾਹ ਕਰ, ਕਹਿੰਦਾ ਬਾਹ। ਤੇ ਜਿਹੜੇ ਡਾਕਟਰ ਨੇ ਬਾਂਹ ਗਿਆ ਮੈਨੂੰ ਉਹ ਵੀ ਪਤੋ ਕਿਤੇ ਲੱਗਦਾ ਬਾਂਹ। ਉਹ ਸਿੱਧਾ ਕਹਵੇ ਬਾਹਾਂ ਅੱਗੇ ਕਰ। ਬਾਹ ਲੈ ਸੁਪਰਮੈਨ ਨੇ ਤੁੰਡਾ ਤੇ ਐਂ ਕਰਕੇ ਉੱਡਦਾ। ਸੁਪਰਮੈਨ ਤੇ ਆਪਣੀਆਂ ਪਿੱਛੇ ਜਿਹੜੀ ਚਾਦਰ ਹੀ ਲੱਗੀ ਹੁੰਦੀ ਉਹ ਤਵਾਰ ਬਾਜ਼ਾਰੋਂ ਲੱਭਣ ਡਿਆ ਟੋਟਿਆਂ 'ਚ। ਸੁਪਰਮੈਨ ਤੇ ਸਾਈਕਲਾਂ ਦਾ ਕੰਮ ਕਰਦਾ। ਤੇ ਆਪਣੇ ਕੁੱਤੇ ਫੇਲ ਹੋਏ ਜੀ। ਸੁਪਰਮੈਨ ਲਾਹੌਰ ਦੇ ਵਿਆਹ ਤੇ ਗਿਆ, ਮੰਜੀ ਨਹੀਂ ਲੱਭੀ ਤੇ ਬਾਹਰ ਫੱਟੇ ਤੇ ਸੁੱਤਾ ਵੀ ਤੂੰ ਉੱਡ ਕੇ ਘਰ ਵਾਪਸ ਆਇਆ ਤੈਨੂੰ ਨਹੀਂ ਲੱਭਣ ਵੀ ਘਰ ਹੀ ਨੇ ਹੁਣ ਮਾਲ ਫੁੱਲ ਕੇ ਤਾਂ ਆਉਣ ਦੇ ਕਹਿੰਦੇ ਬੱਸਾਂ ਬੰਦ ਹੋਈਆਂ ਕਹਿੰਦਾ ਜੀ। ਕਸਾਈਆਂ ਕੋ ਗਿਆ ਤੇ ਜਾ ਕੇ ਕਹਿੰਦਾ ਭਾਈ ਦੁਕਾਨ ਕਿੰਨੇ ਵੇ ਬੰਦ ਕਰਨੀ? ਕਹਿੰਦਾ ਕਿਉਂ? ਕਹਿੰਦਾ ਭਾਈ ਮੈਂ ਤੁਹਾਡੇ ਫੱਟੇ ਤੇ ਸੌਣਾ। ਯਾਰ ਯਾਰ ਕੀ ਹੈ ਮਤਲਬ ਯਾਰ ਇਹਦੇ ਕੋਲ ਇਹੀ ਇੱਕ ਆਈਟਮ ਹੈ ਬਸ ਜੀ। ਲਓ ਮਜ਼ਰ ਭਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਜਰਾ 10 ਮਿੰਟ ਸਟੇ ਕਰੋ, ਫਿਰ ਤੁਸੀਂ ਮੈਨੂੰ ਥੱਲੇ ਲਾ ਕੇ ਆਉਣਾ। ਅੱਛਾ Okay. ਬਹੁਤ ਸ਼ੁਕਰੀਆ ਮਜ਼ਰ ਭਾਈ, ਥੈਂਕ ਯੂ। ਲਓ ਨਾਜ਼ਰੀਨ, ਇੱਕ ਵਾਰੀ ਫੇਰ ਕਰੈਕਟਰ ਚੇਂਜ ਹੋਇਆ ਤੇ ਭਲਵਾਨ ਮੇਰਾ ਮੇਰੇ ਨਾਲ ਆ। ਭਲਵਾਨ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬੋਲੀ ਨਾ ਚੁੱਪ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਭਾਈ ਤੁਹਾਡਾ ਨਾਮ ਕੀ ਹੈ? ਅਯਾਜ਼। ਹੈ ਅਯਾਜ਼। ਦੋਸਤਾ ਕਿੱਡਾ ਮਾਸ਼ਾਅੱਲਾ ਤੂੰ ਖੂਬਸੂਰਤ ਬੱਚਾ ਵਾ ਔਰ ਸੌਰੀ ਇਨਸਾਨ ਆ। ਆ ਤੁਸੀਂ ਗਲਵਜ਼ ਪਾਏ ਆ, ਪਿੱਛੋਂ ਮੁਰਦੇ ਨੂੰ ਆ ਗਏ। ਮੈਂ ਵੀ ਬੜਾ ਪਛਾਣਿਆ ਜਦੋਂ ਪਿੱਛੋਂ ਨੂੰ ਆ ਗਿਆ, ਹੁਣ ਅੱਗੇ ਵੀ ਨਹਾਉਣਾ ਹੀ ਕੀ ਮਨ ਅੱਛਾ ਮੈਨੂੰ ਯਤੀਮ ਜਿਹਾ ਮੁਰਦਾ ਲੱਗਣ ਡਿਆ ਜੀ। ਅੱਛਾ ਤੁਹਾਡਾ ਨਾਂ ਕੀ ਹੈ? ਕਿਉਂ ਕੀ ਗੱਲ ਹੋਈ, ਦੰਦੀ ਵੱਢਣੀ ਤੂੰ? ਹਾਂਜੀ ਮੇਰਾ ਨਾਮ ਮਿੱਠਾ। ਸਾਜਦ ਮਿੱਠਾਪੁਰੀ ਆ। ਹਾਂ ਤੇ ਲਓ ਨਾਜ਼ਰੀਨ ਦੇਖਿਓ, ਤੂੰ ਮੇਰਾ ਪੂਰਾ ਨਾਮ ਕੈਮਰੇ ਨੂੰ ਮੂੰਹ ਕਰਕੇ ਇੱਧਰ ਨੂੰ ਹੋ, ਕੈਮਰਾ ਇੱਧਰ ਲੱਗਾ ਵਾ ਤੂੰ ਤੇ ਲੰਗੜਾ ਸੀ ਤੇ ਜਿੰਨ ਚਿੰਮੜ ਗਏ ਅੱਛਾ ਤੇ 2 ਘੰਟੇ ਫਿਰਿਆ ਤੇ ਜਿੰਨ ਦੇ ਮੋਹਰਿਆਂ ਦਾ ਮਸਲਾ ਬਣ ਗਿਆ। ਜਿਹੜੇ ਦੇ ਦਰਦ ਹੋਣ ਲੱਗ ਗਿਆ ਜੀ। ਭਲਵਾਨ ਸ਼ਹਜ਼ਾਦਾ ਯਾਰ ਇਹ ਵੀ ਲੰਗੜਾ ਸੀ, 2 ਕੇਲੇ ਖਾਦੇ ਨਾਲ ਦੁੱਧ ਪੀਤਾ, ਬਾਹਰ ਜਾ ਕੇ ਸ਼ੇਕ ਬਣ ਗਿਆ। ਮਿਲਕ ਸ਼ੇਕ ਬਣ। ਖੁਸਰਾ ਸੀਗਾ ਤੇ ਫੌਜ 'ਚ ਭਰਤੀ ਹੋ ਗਿਆ ਤੇ ਉਹਨਾਂ ਪਟਾ ਗੋਲੀਆਂ ਟੰਗਣ ਨੂੰ ਦਿੱਤਾ ਤੇ ਵਿੱਚ ਸੁਰਖੀਆਂ ਟੰਗੀ ਫਿਰੇ। ਕੁੱਲੀ 'ਚ ਰਹਿੰਦਾ ਸੀਗਾ ਤੇ ਨਾਲਦਿਆਂ ਨਾਲ ਲੜਾਈ ਹੋਈ ਤੇ ਹਮਸਾਇਆਂ ਦਾ ਬੂਹਾ ਕੈਂਚੀ ਨਾਲ ਕੱਟ ਆਇਆ। ਜੀ ਭਲਵਾਨ ਜੀ ਉਹ ਮੈਂ ਸਿੱਖ ਕੇ ਜਾਵਾਂ। ਭਲਵਾਨ ਤੂੰ ਸਟੇਪ ਭਲਵਾਨ ਤੇਰੀ ਲੱਤ ਉੱਤੇ ਹੀ ਆ ਤੇਰਾ। ਕਿੰਨੇ ਬੰਦੇ ਠਾਏ ਮੈਂ। ਹਾਂ ਕੁੱਲੀ 'ਚ ਰਹਿੰਦਾ ਸੀ ਤੇ ਕੰਮ ਤੋਂ ਆਇਆ ਤੇ ਬੂਹੇ ਨਾਲ ਪਸੀਨਾ ਸਾਫ਼ ਕਰਦਾ ਪਿਆ। ਭਲਵਾਨ ਤੂੰ ਇੰਨੇ ਬੰਦੇ ਠਾਏ ਆ, ਉਹ ਤੂੰ ਜੁਗਤਾ ਨਾਲ ਨਹੀਂ ਠਾਏ, ਆਪਣੀ ਸਮੈਲ ਨਾਲ ਠਾਏ ਆ ਜੀ ਭਲਵਾਨ ਜੀ। ਇਹ ਵੀ ਕੁਲੀ 'ਚ ਰਹਿੰਦਾ ਹੀ, ਘਰੋਂ ਲੜ ਪਿਆ ਤੇ ਆਪਣਾ ਕੱਪੜਾ ਸਮੇਟ ਕੇ ਸਾਹਮਣੇ ਜਾ ਕੇ ਲਾ ਲਈ। ਅਤਵਾਰ ਬਾਜ਼ਾਰ ਫਿਰਦਾ ਪਿਆ। ਮੈਂ ਕਿਹਾ ਕਿੱਧਰ ਆਇਆ? ਕਹਿੰਦਾ ਘਰ ਦੇ ਬੂਹੇ ਲੱਭਣ ਆਇਆ। ਆ ਵੀ ਕੱਪੜੇ ਦਾ ਮਕਾਨ ਹੈ ਨਾ ਜੀ ਭਲਵਾਨ ਜੀ। ਭਲਵਾਨ ਤੇਰਾ ਮੈਨੂੰ ਬਹੁਤ ਹੋਰ ਮਜ਼ਾ ਚਾਹੀਦਾ। ਭਲਵਾਨ ਜਲਦੀ ਕਰੀ ਦੇਣਾ। ਭਲਵਾਨ ਅੱਖਾਂ ਕਦੋਂ ਓਏ ਕਮੇਟੀ ਪਾਈ ਆ। ਮੈਂ ਕਿਹਾ ਕਿਉਂ ਪਾਈ? ਕਹਿੰਦਾ ਯਾਰ ਕਮੇਟੀ ਨਿਕਲਣੀ ਆ ਤੇ ਸਾਰੇ ਘਰ ਨੂੰ ਪੀਕੋ ਕਰਾਉਣੀ ਹੈ। ਆ ਕੁੱਲੀ ਜੋ ਰਹਿਣਾ ਕੁੱਲੀ ਕੱਪੜੇ ਦੇ ਮੇਰੇ ਨਾਲ ਜੀ। ਉਹ ਮੈਂ ਸ਼ਹਿਰ ਗਿਆ ਦੁਕਾਨ ਤੇ ਵੀ ਉੱਥੇ ਫਿਰਨ ਡਿਆ। ਮੈਂ ਤੂੰ ਕਿੱਧਰ ਆਇਆ? ਕਹਿੰਦਾ ਯਾਰ ਘਰ ਨੂੰ ਲੈਸ ਲਵਾਉਣੀ। ਆ ਭਲਵਾਨ ਇੱਥੇ ਬੈਠਾ ਹੀ ਬਣਾਉਣ ਡਿਆ ਵਾ। ਭਲਵਾਨ ਦਾ ਹਿਸਾਬ ਲਾ ਲਿਆ ਜੀ। ਬਿਸਮਿਲ੍ਲਾ। ਬਾਰਿਸ਼ ਹੋ ਰਹੀ, ਇਹ ਕੁੱਲੀ 'ਚ ਰਹਿੰਦਾ ਸੀ ਨਾ ਤੇ ਬਾਰਿਸ਼ ਹੋਈ ਤੇ ਬਾਰਿਸ਼ ਰੁਕੀ ਆ ਤੇ ਆਪਣਾ ਘਰ ਨਿਚੋੜਦਾ ਪਿਆ ਐਂ ਕਰਕੇ। ਉਹ ਘਰ ਲੋਕਾਂ ਨੇ ਸੀਮਟ ਦੇ ਬਣਾਏ ਹੁੰਦੇ ਆ ਤੇ ਆ ਵੈਰਿੰਗ ਕਰਾਉਂਦੇ ਆ ਤੇ ਇਹਨੇ ਨੇਫੇ ਬਣਾਏ ਐ ਕਰਕੇ ਉਹਨਾਂ ਦੇ ਵਿੱਚ ਦਿੱਤਾ। ਬਹੁਤ ਅੱਛੇ। ਸਾਜਦ ਭਾਈ ਮੈਂ ਤੁਹਾਡੇ ਘਰ ਆਇਆ ਨਾ ਤੇ ਮੈਂ ਦਰਵਾਜ਼ਾ ਖੜਕਾਣਾ, ਤੁਸੀਂ ਕਹਿਣਾ ਚੱਲ ਅੰਦਰ ਆ ਜਾ ਬੂਹਾ ਖੋਲ ਕੇ। ਤੇ ਹੁਣ ਇਹਨਾਂ ਘਰ ਕੋਈ ਆਵੇ ਤੇ ਕਹਿੰਦੇ ਬੂਹਾ ਚੁੱਕ ਕੇ ਅੰਦਰ ਆ ਜਾ। ਭਲਵਾਨ ਕਿੱਦਾਂ ਝੁੱਗੀਆਂ 'ਚ ਰਹਿੰਦਾ ਸੀ ਤੇ ਮਕਾਨ ਟਿੱਡੀਆਂ ਟੁੱਕ ਗਈਆਂ ਨਾ। ਜੀ ਭਲਵਾਨ ਜੀ। ਇਹ ਵੀ ਕੁਲੀ 'ਚ ਰਹਿੰਦਾ ਸੀ, ਲੋਕਾਂ ਨੇ ਮਕਾਨ ਬਣਾਉਣੇ ਹੁੰਦੇ ਆ, ਉੱਥੋਂ ਜਾ ਕੇ ਅਵਲ ਇੱਟ 2 ਮਿੰਟ ਦਾ ਪਤਾ ਕਰਦੇ ਆ ਤੇ ਜਾ ਕੇ ਪੀਲੀ ਚਾਦਰ ਉਹ ਲੱਭੇ ਫਿਰੇ। ਭਲਵਾਨ ਦੇ ਤਾਏ ਦੀ ਇੱਕ ਬਾਂਹ ਤੇ ਗੁੱਡਾ ਫੜ ਲਿਆ ਤੇ ਇੰਜ ਹੀ ਖਲੋਤਾ ਰਿਹਾ। ਉਹ ਦੂਜੀ ਹੁੰਦੀ ਤੇ ਲਾਉਂਦਾ। ਅੱਛਾ ਤੂੰ ਜਾਣਾ ਨਹੀਂ, ਮੈਂ ਤੈਨੂੰ ਨਾਲ ਲੈ ਕੇ ਜਾਣਾ। ਅੱਛਾ ਚਲੋ ਸਾਡੇ ਤਾਏ ਦੀ ਇੱਕ ਬਾਂਹ ਫੜ ਕੇ ਖਲੋਤਾ ਰਿਹਾ, ਉਹ ਥੱਲੇ ਵੀ ਆ ਸਕਦਾ ਸੀ ਤੇ ਇਹਦੇ ਤਾਏ ਦੀ ਇੱਕ ਬਾਂਹ ਤੇ ਇੱਕ ਹੀ ਲੱਤ ਤੇ ਸੈਡ ਲਾ ਕੇ ਕੰਧ ਨਾਲ ਖਲੋਤਾ ਰਿਹਾ। ਬਸ ਸਰ ਲੋ ਬੱਚਾ ਕਹਿੰਦਾ ਮੇਰੇ ਕੋਲ ਜੁਗਤਾਂ ਮੁੱਕ ਗਈਆਂ। ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ। ਲੇਕਿਨ ਮੇਰਾ ਭਾਈ ਮਾਸਕ ਜ਼ਰੂਰ ਪਾ, ਸੈਨੀਟਾਈਜ਼ਰ ਜ਼ਰੂਰ ਇਸਤੇਮਾਲ ਕਰ, ਆਪਣਾ ਖਿਆਲ ਕਰ ਤੇ ਆਪਣੀ ਫੈਮਿਲੀ ਦਾ ਖਿਆਲ ਕਰ। ਅਸੀਂ ਵੀ ਕਿੰਨਾ ਕੁਝ ਪਾ ਕੇ
सर बहुत बहुत शुक्रिया, थैंक यू। ताड़ियां मारो यार बच्चे वास्ते। नाज़रीन अपना बहुत बहुत ज़्यादा ख्याल रखना। चलते चलते पाकिस्तान जिंदाबाद। अल्लाह हाफिज़।